ਇਹ ਕਹਿੰਦੇ ਵੀ ਇੱਕ ਹਾਊਸ ਬਿੱਲ ਆਇਆ ਸੀਗਾ, ਉਹ ਉਸੇ ਦੇ ਤਰਜ਼ ਦੇ ਉੱਤੇ ਹੀ ਆ, ਉਸੇ ਦੇ ਵਿੱਚ ਥੋੜ੍ਹੀਆਂ ਜਿਹੀਆਂ ਹੋਰ ਅਮੈਂਡਮੈਂਟਸ ਕਰਕੇ ਇਹਨਾਂ ਨੇ ਸੈਨੇਟ ਦੇ ਵਿੱਚ ਲੈ ਕੇ ਆਂਦਾ ਆ। ਸੈਨੇਟਰ ਸਿੰਥੀਆ ਲੋਮਨਸ ਵਾਇਓਮਿੰਗ ਤੋਂ ਰਿਪਬਲਿਕਨ ਪਾਰਟੀ ਤੇ ਐਰੀਜ਼ੋਨਾ ਤੋਂ ਡੈਮੋਕ੍ਰੇਟ ਪਾਰਟੀ ਵੱਲੋਂ ਮਾਰਕ ਕੈਲੀ, ਇਹ ਦੋਨੋਂ ਕੋ ਸਪਾਂਸਰ ਨੇ। ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਐਕਟ ਇਸ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਆ। ਹਾਊਸ ਬਿੱਲ ਦੇ ਵਿੱਚ 25 ਰਿਪਬਲਿਕਨ ਤੇ 14 ਡੈਮੋਕ੍ਰੇਟਸ ਜਿਹੜੇ ਆ ਕੋ ਸਪਾਂਸਰ ਸੀਗੇ, ਜਿਹੜੇ ਇਹ ਸੈਨੇਟ ਬਿੱਲ ਜਿਹੜਾ ਇਸ ਤਰਜ਼ ਦੇ ਉੱਤੇ ਆਇਆ ਆ। ਕਹਿੰਦੇ ਵੀ ਮਸਲਾ ਉਹੀ ਆ, ਓਇਡਾ ਦੇ ਪ੍ਰੈਜ਼ੀਡੈਂਟ ਟੌਡ ਸਪੈਂਸਰ ਕਹਿੰਦੇ ਆ ਵੀ 11 ਟਰੱਕਾਂ ਪਿੱਛੇ ਇੱਕ ਪਾਰਕਿੰਗ ਸਪੌਟ ਹੀ ਸਿਰਫ ਅਵੇਲੇਬਲ ਰਹਿੰਦਾ ਆ। ਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਟਰੱਕ ਡਰਾਈਵਰਸ ਆ, ਉਹਨਾਂ ਨੂੰ ਡੈਜ਼ਿਗਨੇਟਿਡ ਪਲੇਸ ਜਿਹੜਾ ਪਾਰਕ ਕਰਨ ਦੇ ਲਈ, ਜਿੱਥੇ ਉਹਨਾਂ ਨੇ ਸ਼ਿਪਿੰਗ ਕਰਨੀ ਆ, ਜਿੱਥੇ ਲੋਡ ਕਰਨਾ ਹੈ ਅਨਲੋਡ ਕਰਨਾ ਹੈ, ਉਹਦੇ ਇਰਦ ਗਿਰਦ ਜਾਂ ਇਨ ਸਿਟੀ ਜਾਂ ਹੋਰ ਥਾਵਾਂ ਦੇ ਉੱਤੇ ਉਹ ਬੜੀ ਮੁਸ਼ਕਿਲ ਆਉਂਦੀ ਹੈ। ਈਵਨ ਕਹਿੰਦੇ ਵੀ ਆਪਾਂ ਫਿਰ ਦੇਖਦੇ ਹਾਂ ਵੀ ਸਾਈਡ ਆਫ ਦਾ ਰੋਡਸ, ਐਗਜ਼ਿਟ ਰੈਂਪਸ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੇ ਅਨਸੇਫਲੀ ਫਿਰ ਇਹਨਾਂ ਨੂੰ ਉੱਥੇ ਪਾਰਕ ਕਰਕੇ ਰੁਕਣਾ ਪੈਂਦਾ ਹੈਗਾ ਆ। ਸੋ 755 ਮਿਲੀਅਨ ਡਾਲਰ ਦੀਆਂ ਗ੍ਰਾਂਟਸ ਜਿਹੜੀਆਂ ਕਹਿੰਦੇ ਆ ਵੀ ਸਰਕਾਰ ਦੇਵੇਗੀ, ਕੰਪੈਟੀਟਿਵ ਗ੍ਰਾਂਟਸ ਜਿਹੜੀਆਂ ਹੋਣਗੀਆਂ ਪਾਰਕਿੰਗਸ ਜਿਹੜੀਆਂ ਆ ਅਕ੍ਰੋਸ ਦਾ ਕੰਟਰੀ, ਉਸ ਨੂੰ ਵਧਾਉਣ ਦੇ ਲਈ। ਇਹ ਹਾਊਸ ਦੇ ਵਿੱਚ ਇਦਾਂ ਦਾ ਬਿੱਲ ਪਾਸ ਹੋ ਕੇ ਸੈਨੇਟ 'ਚ ਗਿਆ ਸੀ, ਇਹਨਾਂ ਨੇ ਕੁਝ ਸੋਧਾਂ ਇਸ ਦੇ ਵਿੱਚ ਹੁਣ ਕੀਤੀਆਂ ਆ ਤੇ ਹੋਪਫੁਲੀ ਇਹ ਵੀ ਜਿਹੜਾ ਉਹ ਪਾਸ ਹੋ ਜਾਵੇਗਾ। ਜੀ ਬਿਲਕੁਲ ਜੀ ਰਮਨ ਜੀ, ਆਪਾਂ ਪਿਛਲੇ ਸਮੇਂ ਤੋਂ ਇੱਕ ਗੱਲ ਕਰਦੇ ਆ ਰਹੇ ਸੀਗੇ ਕਿ ਜਿਹੜੀ ਇਲੈਕਟ੍ਰਿਕ ਟਰੱਕ ਜਿਹੜਾ ਹੈਗਾ ਉਹ ਅਜੇ ਤੱਕ ਕਾਮਯਾਬ ਨਹੀਂ ਹੋ ਰਿਹਾ ਹੈਗਾ ਜਾਂ ਕਾਮਯਾਬ ਨਹੀਂ ਹੋ ਸਕਦਾ ਇੰਨੀ ਜਲਦੀ, ਕਿਉਂਕਿ ਇਨਫਰਾਸਟਰਕਚਰ ਨਹੀਂ ਹੈਗਾ, ਇਨਫਰਾਸਟਰਕਚਰ ਦੀ ਪ੍ਰੋਬਲਮ ਹੈਗੀ, ਇਸ਼ੂਜ਼ ਹੈਗੇ ਆ। ਨਾ ਤਾਂ ਮੈਨੂਫੈਕਚਰ ਵੱਲੋਂ ਟਰੱਕ ਹੀ ਅਜੇ ਤੱਕ ਰੈਡੀ ਕੀਤਾ ਗਿਆ ਤੇ ਨਾ ਹੀ ਇਨਫਰਾਸਟਰਕਚਰ ਰੈਡੀ ਕੀਤਾ ਗਿਆ। ਤੇ ਕਾਰ ਜਿਹੜੀ ਸੀ ਉਹ ਜਿੱਦਾਂ ਕਿ ਕਹਿੰਦੇ ਹੁੰਦੇ ਆ ਘੋੜਿਆਂ ਤੋਂ ਗੱਡੀ ਜਿਹੜੀ ਅੱਗੇ ਭੱਜੀ ਜਾਂਦੀ ਸੀ, ਇਸ ਕਰਕੇ ਕਾਰਬ ਵੱਲੋਂ ਇੱਕ ਨਵਾਂ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਜਲਦੀ, ਜਿਹੜਾ 13 ਜਨਵਰੀ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀਗਾ ਤੇ 13 ਫਰਵਰੀ ਦੀ ਮੀਟਿੰਗ 'ਚ ਫਿਰ ਡਿਸਕਸ ਹੋਣਾ ਆ। ਕਾਰਬ ਵੱਲੋਂ ਇਹ ਜਿਹੜੀ ਟ੍ਰਾਂਜੀਸ਼ਨ ਸੀਗੀ ਇਲੈਕਟ੍ਰਿਕ ਟਰੱਕ ਦੀ, ਉਹਦੇ ਉੱਤੇ ਸੋਧ ਕੀਤੀ ਜਾ ਰਹੀ ਆ ਕਿ ਜਿਹੜੇ ਇਸ ਵੇਲੇ ਟਰੱਕ, ਜਿਹੜੇ ਇਲੈਕਟ੍ਰਿਕ ਟਰੱਕ ਪਰਚੇਜ਼ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਨਾ ਤਾਂ ਟਰੱਕਸ ਅਵੇਲੇਬਲ ਹੈਗੇ ਆ, ਨਾ ਹੀ ਜਿਹੜਾ ਉਹਦਾ ਆਪਣਾ ਹੈਗਾ ਇਨਫਰਾਸਟਰਕਚਰ ਅਵੇਲੇਬਲ ਹੈਗਾ। ਸੋ ਇਸ ਕਰਕੇ ਜਿਹੜੀਆਂ ਟਰੱਕਿੰਗ ਕੰਪਨੀਆਂ ਨੂੰ ਰਿਕੁਆਇਰਡ ਸੀਗਾ ਕਿ ਉਹ ਇੰਨੀ ਜਲਦੀ ਇੰਨੇ % ਟਰੱਕ ਜਿਹੜੇ ਇਲੈਕਟ੍ਰਿਕ ਲੈਣਗੀਆਂ, ਸਾਰਾ ਕੁਛ ਕਰਨਗੀਆਂ, ਸੋ ਉਹਨਾਂ ਦੇ ਲਈ ਐਗਜ਼ੰਪਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਐਗਜ਼ੰਪਸ਼ਨ ਜਿਹੜੀ ਆ ਅਪਲਾਈ ਕਰਕੇ ਐਗਜ਼ੰਪਟ ਕੀਤਾ ਜਾ ਸਕਦਾ ਹੈ ਫॉर 5 years। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਕਾਰਨ ਵੱਲੋਂ ਜਿਹੜੀ ਆ ਗੱਲ ਕੀਤੀ ਜਾ ਰਹੀ ਆ। 13 ਜਨਵਰੀ ਦੀ ਵਰਕਸ਼ਾਪ 'ਚ ਗੱਲ ਹੋਈ ਸੀਗੀ ਤੇ ਫਰਵਰੀ 13 ਦੀ ਵਰਕਸ਼ਾਪ ਜਿਹੜੀ ਆ ਉਹਦੇ 'ਚ ਐਕਸਪੈਕਟਡ ਆ ਕਿ ਇੱਥੇ ਵੋਟ ਕਰਕੇ ਤੇ ਲੇਟ ਅਪ੍ਰੈਲ ਤੱਕ ਇਹ ਫਾਈਨਲ ਰੈਗੂਲੇਸ਼ਨ ਤੇ ਵੋਟ ਹੋ ਜਾਊਗੀ। ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਵੇਲੇ ਰਾਈਟ ਨਾਓ, ਕਿਉਂਕਿ ਐਗਜ਼ਾਮਪਲ ਇਹ ਦਿੱਤੀ ਜਾਏ ਜਿਹੜੀ ਆਪੋਜੀਸ਼ਨ ਸੀਗਾ ਕਿ ਜਿਹੜੇ ਜਿੱਦਾਂ ਹੁਣ ਡਰਾਈ ਟਰੱਕ ਨੂੰ ਲੈ ਲਓ, ਹੈ ਨਾ, ਉਹਨਾਂ ਦੇ ਭਾਅ ਦੇ ਡਰਾਈ ਟਰੱਕ ਹੋਏ, ਦੂਜੇ ਹੋਏ, ਸਾਰੇ ਇੱਕੋ ਜਿਹੇ ਆ, ਸੇਮ ਹੀ ਆ। ਪਰ ਡਰੇਜ ਟਰੱਕ ਜਿਹੜਾ ਉਹਨਾਂ ਨੂੰ ਹੁਣ ਜਿੱਦਾਂ ਆਪਾਂ ਕਿਹਾ ਸੀਗਾ ਕਿ ਰੀਸੈਂਟਲੀ ਹੁਣ ਉਹਨਾਂ ਨੂੰ ਚੇਂਜ ਕਰਨ ਦੀ ਕਵਾਇਦ ਸ਼ੁਰੂ ਕਰਤੀ ਆ, ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਕਰਤੀ ਆ, ਸਾਰਾ ਕੁਛ ਸ਼ੁਰੂ ਕੀਤਾ। ਸੋ ਇਹ ਜਿਹੜੀ ਆ ਡਰੇਜ ਟਰੱਕ ਜਿਹੜਾ ਹੈਗਾ ਜੀ, ਓਕਲੈਂਡ ਤੋਂ ਜਾਂ LA ਲੌਂਗ ਬੀਚ ਤੋਂ ਕਿਤੇ ਵੀ ਜਾਂਦਾ ਤੇ 400 ਤੋਂ 500 ਮੀਲ ਦੀ ਰੇਂਜ ਦੇ ਵਿੱਚ ਉਹ ਟਰੱਕ ਚੱਲਦਾ ਸਾਰੇ ਦਿਨ ਦੇ ਵਿੱਚ। ਤੇ 400 ਤੋਂ 500 ਮੀਲ ਦੀ ਰੇਂਜ ਵਾਲਾ ਕੋਈ ਵੀ ਇਸ ਵੇਲੇ ਇਲੈਕਟ੍ਰਿਕ ਟਰੱਕ ਜਿਹੜਾ ਅਵੇਲੇਬਲ ਨਹੀਂ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹਨੂੰ ਮੱਦੇ ਨਜ਼ਰ ਰੱਖ ਕੇ ਤੇ ਜਿਹੜੇ ਜ਼ੀਰੋ ਐਮਿਸ਼ਨ ਟਰੱਕ ਜਿਹੜੇ ਹੈਗੇ ਆ, ਉਹਨਾਂ ਦੇ ਮਤਲਬ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿ ਇਸ ਚੀਜ਼ ਨੂੰ ਥੋੜਾ ਜਿਹਾ ਅੱਗੇ ਪਾ ਦਿੱਤਾ ਜਾਵੇ। ਪਰ ਇਹ ਸਿਰਫ ਤੇ ਸਿਰਫ ਉਹਨਾਂ ਲਈ ਅਵੇਲੇਬਲ ਹੋਣਾ ਜਿਹੜੇ ਐਗਜ਼ੰਪਸ਼ਨ ਅਪਲਾਈ ਕਰਨਗੇ। ਸੋ ਐਗਜ਼ੰਪਸ਼ਨ ਅਪਲਾਈ ਕਰਨ ਦਾ ਜਿਹੜਾ ਤਰੀਕਾ ਹੈ ਉਹ ਔਨ ਦੀ ਵੇ ਹੈਗਾ। ਅਪ੍ਰੈਲ ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਉਹ ਐਗਜ਼ੰਪਸ਼ਨਸ ਅਪਲਾਈ ਕਰਨੀਆਂ ਕੰਪਨੀਆਂ ਨੇ। ਸੋ ਇਹ ਜਿਹੜੀ ਆਉਣ ਵਾਲੀ ਟਾਈਮ ਹੈਗਾ, ਇਹਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਪਤਾ ਲੱਗੂ ਕਿ ਜਿਹੜੀ ਕਾਰਬ ਵੱਲੋਂ ਇੱਕ ਐਸਟੀਮੇਟ ਦਿੱਤਾ ਗਿਆ ਸੀਗਾ ਕਿ 25% ਡੇ ਕੈਬ ਤੇ 75% ਜਿਹੜੇ ਸਲੀਪਰ ਕੈਬ ਟਰੱਕ ਆ ਉਹ ਪਬਲਿਕ ਚਾਰਜਿੰਗ ਦੇ ਉੱਤੇ ਮਤਲਬ ਕਿ ਡਿਪੈਂਡੈਂਟ ਰਹਿਣਗੇ। ਪਰ ਪਬਲਿਕ ਚਾਰਜਿੰਗ ਤੇ ਡਿਪੈਂਡੈਂਟ ਜੇ ਰਹਿਣਗੇ ਤੇ ਜੇ ਪਬਲਿਕ ਚਾਰਜਿੰਗ ਅਵੇਲੇਬਲ ਹੀ ਨਹੀਂ ਹੈਗੀ ਤੇ ਡਿਪੈਂਡੈਂਸੀ ਮਤਲਬ ਕਿ ਉਹ ਕਰ ਹੀ ਨਹੀਂ ਸਕਦੇ ਹੈਗੇ, ਕਿੱਦਾਂ ਰਹਿਣਗੇ, ਹੈ ਨਾ। ਸੋ ਜਿਹੜੀ ਲੇਟੈਸਟ ਮੋਡੀਫਾਈਡ ਰਿਕੁਆਇਰਮੈਂਟ ਆ ਰੈਗੂਲੇਸ਼ਨ ਦੇ ਵਿੱਚ, ਉਹਦੇ 'ਚ ਹੈਗਾ ਕਿ 10% ਆਫ ਦਾ ਬਾਕਸ ਟਰੱਕ ਜਿਹੜੇ ਲਾਈਟ ਡਿਊਟੀ ਪੈਕੇਜ ਡਿਲੀਵਰੀ ਵਹੀਕਲਸ ਆ, ਉਹ 2025 ਦੇ ਬਿਗਨਿੰਗ ਦੇ ਵਿੱਚ 10% ਜਿਹੜੇ ਹੋਣੇ ਚਾਹੀਦੇ ਆ ਐਂਡ 100% ਬਾਏ 2035। ਇਲੈਕਟ੍ਰਿਕ ਵਰਕ ਟਰੱਕਸ ਜਿਹੜੇ ਆ ਤੇ ਡੇ ਕੈਬ ਟਰੈਕਟਰ ਆ, ਉਹ 10%
ਤੁਹਾਡੀ ਫਲੀਟ ਦਾ ਹਿੱਸਾ 2027 ਤੋਂ ਸ਼ੁਰੂ ਕੀਤਾ ਹੁਣ ਤੇ 100% 2039 ਤੱਕ ਆ। ਸਲੀਪਰ ਕੈਬ ਟਰੈਕਟਰ ਜਿਹੜੇ ਆ ਸਪੈਸ਼ਲਿਟੀ ਵਹੀਕਲ ਆ ਉਹ 10% ਜਿਹੜੇ ਆ ਤੁਹਾਡੀ ਫਲੀਟ ਦਾ ਹਿੱਸਾ ਹੋਣੇ ਚਾਹੀਦੇ 2030 ਤੋਂ, ਠੀਕ ਹੈ, ਤੇ 100% ਬਾਏ 2042। ਸੋ ਇਹ ਜਿਹੜੀਆਂ ਡੇਟਸ ਆ ਇਹ ਪੁਸ਼ ਕੀਤੀਆਂ ਗਈਆਂ ਹੁਣ ਅੱਗੇ ਥੋੜ੍ਹੀਆਂ, ਕਿਉਂਕਿ ਜਿਹੜੀ ਅਵੇਲੇਬਿਲਿਟੀ ਆ ਉਹ ਬਿਲਕੁਲ ਨਹੀਂ ਹੈਗੀ, ਨਾ ਟਰੱਕਸ ਦੀ ਹੈਗੀ ਆ ਨਾ ਇੰਫਰਾਸਟਰਕਚਰ ਦੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦੇ ਬਾਰੇ 'ਚ ਹੋਰ ਡਿਟੇਲ 'ਚ ਗੱਲ ਜਿਹੜੀ ਆ ਉਹ ਜਿੱਦਾਂ ਜਿੱਦਾਂ ਆਪਾਂ ਨੂੰ ਅਵੇਲੇਬਲ ਹੋਊਗੀ ਆਪਾਂ ਕਰਾਂਗੇ। ਜੀ ਬਿਲਕੁਲ ਸੋਚੋ, ਜੇ ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰਨੇ ਆ ਜਾਂ ਸਵਾਲ ਪੁੱਛਣਾ ਹੈ ਟਰੱਕਿੰਗ ਦੇ ਬਾਰੇ ਤਾਂ ਕਾਲ ਕਰ ਸਕਦੇ ਹੋ 408 272 5200 4082725200 ਤੇ ਰਮਨ ਜੀ ਹਜੋਜੀ ਆਪਣੇ ਨਾਲ ਜੁੜੇ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪਿਛਲੇ ਹਫ਼ਤੇ ਵੀ ਤੁਹਾਨੂੰ ਫੋਨ ਕੀਤਾ ਸੀ, ਉਹ ਦੱਸਿਆ ਸੀਗਾ ਮੈਨੂੰ ਪੁਲਿਸ ਵਾਲਿਆਂ ਨੇ ਕਿੱਦਾਂ ਮੈਨੂੰ ਤੰਗ ਕੀਤਾ। ਉਹਨੇ ਵੀ ਤੁਸੀਂ ਪਾਰਕਿੰਗ ਦੀ ਗੱਲ ਕਰਦੇ ਸੀਗੇ। ਦੇਖੋ ਭਾਜੀ ਇੱਕ ਹੋਰ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਵੀ ਡਰਾਈਵਰ ਦੇ ਖਿਲਾਫ ਹੀ ਉਹ verdict ਹੋਇਆ ਸੀਗਾ ਕਿ ਡਰਾਈਵਰ ਰੈਂਪ ਤੇ ਲਗਾ ਕੇ ਸੁੱਤਾ ਸੀਗਾ ਤੇ ਉਹਦੇ ਵਿੱਚ ਉਹਨੂੰ ਕੁਝ ਮਾਰ ਗਿਆ ਤੇ ਉਹਦੀ ਹੀ ਗਲਤੀ ਡਰਾਈਵਰ ਦੀ ਮੰਨੀ ਗਈ ਸੀ ਕਿ ਉਹ ਰੈਂਪ ਤੇ ਲਗਾ ਕੇ ਸੁੱਤਾ ਸੀ। ਪਾਰਕਿੰਗ ਮਿਲਦੀਆਂ ਨਹੀਂ ਫਿਰ ਵੀ ਜੱਜਮੈਂਟ ਡਰਾਈਵਰ ਦੇ ਖਿਲਾਫ ਹੀ ਆਉਂਦੀ ਹੈ। ਇਹ ਵੀ ਕਿੰਨੀ ਸਰਾਸਰ ਨਾ ਇਨਸਾਫੀ ਹੈ ਕਿ ਬੰਦਾ ਹੁਣ ਜੇ ਕਿਸੇ ਨੇ ਸੋਣਾ ਉਹਨੂੰ ਨਹੀਂ ਉਹ ਟਰੱਕ ਸਟਾਪ ਤੇ ਵੀ ਪਹੁੰਚ ਸਕਦਾ। ਫੋਨ ਜੇ ਕਿਸੇ ਨੇ ਕੁਝ ਵੀ ਮਤਲਬ ਐਮਰਜੈਂਸੀ ਵਾਸਤੇ ਹੁਣ ਉਹ ਸੋ ਗਿਆ ਤੇ ਫਿਰ ਵੀ ਕਿੰਨੀ ਸਰਾਸਰ ਬੇਇਨਸਾਫੀ ਹੈ ਜੀ। ਦੇਖੋ ਇਹਦੇ ਵਿੱਚ ਮੈਂ ਤੁਹਾਡੀ ਗੱਲ ਦੇ ਨਾਲ ਥੋੜਾ ਜਿਹਾ ਸਹਿਮਤ ਨਹੀਂ ਗਾ। ਫਰੀਵੇ ਜਿਹੜਾ ਹੈਗਾ ਉਹ ਡਰਾਈਵਿੰਗ ਦੇ ਲਈ ਲਿਆ ਗਿਆ ਹੈਗਾ। ਸੋ ਇਸ ਕਰਕੇ ਜੇ ਅਸੀਂ ਕਹਿੰਦੇ ਕਿ ਸਾਡੀ ਮਜਬੂਰੀ ਹੈ ਅਸੀਂ ਫਰੀਵੇ ਤੋਂ ਉਤਰ ਕੇ ਥੱਲੇ ਸਾਈਡ ਸਟਰੀਟ ਚਲਾ ਸਕਦੇ ਹਾਂ। ਫਰੀਵੇ ਜਿਹੜਾ ਹੈਗਾ ਉਹਦੀ ਸਪੀਡ ਹੁੰਦੀ ਆ, ਉਹਦੇ ਤੇ ਪ੍ਰੋਬਲਮ ਹੁੰਦੀ ਆ। ਜਿਹੜਾ ਸ਼ੋਲਡਰ ਆ ਜਾਂ ਰੈਂਪ ਹੈਗੇ ਆ ਉਹ ਐਮਰਜੈਂਸੀ ਦੇ ਲਈ ਕੱਢਣ ਲਈ ਹੁੰਦੇ, ਸਿਰਫ ਐਮਰਜੈਂਸੀ ਦੇ ਲਈ। ਸੋ ਜਿੱਥੇ ਲਾਅ ਪਲੇ ਕਰਦਾ ਉੱਥੇ ਲਾਅ ਪਲੇ ਕਰਦਾ। ਉੱਥੇ ਆਪਣੀ ਜਿਹੜੀ ਆ ਲੌਂਗ ਟਾਈਮ ਅਗੋ ਆਪਣੇ ਬੇਰੀਆ ਇੱਧਰੋਂ ਹੌਲਿਸਟਰ ਤੋਂ ਕੰਪਨੀ ਆਪਣੀ ਸੀਗੀ, ਉਹਨਾਂ ਦਾ ਟਰੱਕ ਐਲੇ ਆਲਦੋ 12 ਫੁੱਟ ਥੱਲੇ ਖੜਾ ਸੀਗਾ ਫਰੀਵੇ ਤੇ ਸ਼ੋਲਡਰ ਤੋਂ 12 ਫੁੱਟ ਅੱਗੇ ਖੜਾ ਸੀਗਾ, ਸਟਿਲ ਉਹਨਾਂ ਨੂੰ ਮੰਨਿਆ ਗਿਆ। ਕਿਉਂ? ਕਿਉਂਕਿ ਪ੍ਰੋਬਲਮ ਇਹ ਆ ਕਿ ਫਰੀਵੇ ਦੇ ਉੱਤੇ ਪੁੱਲ ਕਰਕੇ ਖੜੇ ਹੋਣਾ ਜਾਂ ਰੈਂਪ ਤੇ ਖੜੇ ਹੋਣਾ ਸਿਰਫ ਐਮਰਜੈਂਸੀ ਦੇ ਕਰਕੇ ਹੀ ਖੜ ਸਕਦੇ ਆ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਕਿੰਗ ਨਹੀਂ ਮਿਲਦੀ, ਅਸੀਂ ਬਿਲਕੁਲ ਮੈਂ ਇਹਦੀ ਚੀਜ਼ ਨਾਲ ਐਗਰੀ ਕਰਦਾ, ਪਰ ਫਰੀਵੇ ਤੇ ਖੜਨਾ ਜਾਇਜ਼ ਨਹੀਂ ਗਾ, ਫਰੀਵੇ ਤੇ ਖੜਨਾ ਠੀਕ ਨਹੀਂ ਗਾ, ਫਰੀਵੇ ਤੇ ਖੜਨਾ ਡੇਂਜਰਸ ਹੈਗਾ ਐਂਡ ਇਲੀਗਲ ਹੈਗਾ। ਸੋ ਡਜ਼ਨਟ ਮੈਟਰ ਹਾਊ ਐਮਰਜੈਂਸੀ ਇਟ ਇਜ਼, ਫਰੀਵੇ ਤੋਂ ਉਤਰ ਕੇ ਸਾਈਡ ਸਟਰੀਟ ਤੇ ਲਾ ਕੇ ਖੜ ਸਕਦੇ ਆ ਤੁਸੀਂ, ਉੱਥੇ ਤੋਂ ਤੁਸੀਂ ਆਰਾਮ ਕਰ ਸਕਦੇ ਆ। ਜੇ ਨਹੀਂ ਵੀ ਤੁਸੀਂ ਉੱਥੇ, ਪਰ ਫਰੀਵੇ ਤੇ ਖੜਨਾ ਜਿਹੜਾ ਉਹ ਠੀਕ ਨਹੀਂ ਗਾ ਹੈਗਾ ਜੀ। ਥੈਂਕ ਯੂ ਜਿਮੀ ਕਾਲ ਦੇ ਲਈ, ਥੈਂਕ ਯੂ। ਬਿਲਕੁਲ ਸੇਫਟੀ ਦਾ ਧਿਆਨ ਰੱਖਣਾ ਪੈਣਾ, ਓਬਵੀਅਸਲੀ ਮਜਬੂਰੀ ਹੈ। ਜਿੱਦਾਂ ਇਹ ਕਿਹਾ ਵੀ ਇਹ ਸਾਰੇ ਜਾਣੇ ਇਸ ਚੀਜ਼ ਨੂੰ ਆਪਾਂ ਸਮਝਦੇ ਵੀ ਹਾਂ, ਪਰ ਆਪਾਂ ਇੱਦਾਂ ਹੀ ਆ ਵੀ ਕਿੰਨੇ ਆਪਾਂ ਇੱਦਾਂ ਦੇ ਜਿਹੜੇ ਦੇਖੇ ਆ ਜਿਹੜੇ ਵਰਡਿਕਟ ਜਿਹੜੇ ਫਿਰ ਆਉਂਦੇ ਆ ਫਿਰ ਇਵੈਂਚੁਅਲੀ ਉਸ ਚੀਜ਼ ਦੇ ਉਲਟ ਆਉਂਦੇ ਆ ਵੀ ਉਹ ਦੇਖਦੇ ਆ ਵੀ ਤੁਸੀਂ ਖੜੇ ਕਿੱਥੇ ਸੀ, ਕਿੱਦਾਂ ਹੈ, ਕਿਵੇਂ ਆ, ਉਹ ਧਿਆਨ ਰੱਖਣਾ ਪੈਣਾ ਨਾਲ। ਔਰ ਇੱਕ ਗੱਲ ਹੋਰ ਰਾਜਕਰਨ ਮੈਂ ਇੱਥੇ ਕਹਿ ਦਿਆਂ ਸੇਫਟੀ ਦੇ ਉੱਤੇ ਵੀ ਕਿ 10% ਦੇ ਕਰੀਬ ਜਿਹੜੇ ਲੋਕ ਆ ਆਪਣੇ ਜਿਹੜੇ ਆ ਕਮਿਊਨਿਟੀ ਦੇ ਵਿੱਚ, ਸਿਰਫ 10% ਸ਼ਾਇਦ ਇਹ ਤੋਂ ਵੀ ਘੱਟ ਹੋਊਗੀ, ਠੀਕ ਹੈ ਨਾ। ਜਦੋਂ ਵੀ ਟਰੱਕ ਤੋਂ ਬਾਹਰ ਨਿਕਲਦੇ, ਚਾਹੇ ਉਹ ਟਰੱਕ ਸਟਾਪ ਆ, ਚਾਹੇ ਉਹ ਯਾਰਡ ਆ, ਚਾਹੇ ਕਿਤੇ ਵੀ ਆ, ਸੇਫਟੀ ਵੈਸਟ ਤੋਂ ਬਿਨਾਂ ਉਤਰਦੇ ਆ, ਠੀਕ ਹੈ ਨਾ। ਸੇਫਟੀ ਵੈਸਟ ਤੁਹਾਡੀ ਜਾਨ ਬਚਾ ਸਕਦੀ ਆ। ਅਸੀਂ ਸਿਰਫ ਤੇ ਸਿਰਫ ਸੇਫਟੀ ਵੈਸਟ ਉੱਥੇ ਵਰਤਦੇ ਹਾਂ ਜਿੱਥੇ ਸਾਨੂੰ ਮਜਬੂਰੀ ਦੇ ਵਿੱਚ ਡਾਕ ਤੇ ਜਾਣ ਦੇ ਲਈ ਸੇਫਟੀ ਵੈਸਟ ਪਾਉਣੀ ਪੈਂਦੀ ਆ। ਸੇਫਟੀ ਵੈਸਟ ਤੁਹਾਡੀ ਮਜਬੂਰੀ ਲਈ ਨਹੀਂ ਚਾਹੀਦੀ, ਸੇਫਟੀ ਵੈਸਟ ਤੁਹਾਡੀ ਸੇਫਟੀ ਲਈ ਆ ਬਣੀ। ਸੋ ਜਦੋਂ ਵੀ ਤੁਸੀਂ ਟਰੱਕ ਤੋਂ ਬਾਹਰ ਉਤਰਨਾ ਆ, ਚਾਹੇ ਤੁਸੀਂ ਤੇਲ ਭਰਾਉਣ ਆਉਂਦੇ ਆ, ਚਾਹੇ ਤੁਸੀਂ ਟਰੱਕ ਸਟਾਪ ਤੇ ਟਰੱਕ ਬੈਕ ਲਾਉਣ ਲੱਗੇ ਆ, ਚਾਹੇ ਟਰੱਕ ਸਟਾਪ ਦੇ ਅੰਦਰ ਗਏ, ਉਹ ਇੱਕ ਰਿਕੁਆਇਰਮੈਂਟ ਰੱਖੋ ਆਪਣੀ ਜ਼ਿੰਦਗੀ ਦੀ, ਉਹ ਤੁਹਾਨੂੰ ਬਚਾ ਸਕਦੀ। ਕਿਸੇ ਵੀ ਟਾਈਮ ਤੁਹਾਡੇ ਉੱਤੇ ਕੋਈ ਇੱਦਾਂ ਦਾ ਭਾਣਾ ਵਰਤੇ ਤੁਹਾਨੂੰ ਬਚਾ ਸਕਦੀ ਹੈ। ਸੋ ਸੇਫਟੀ ਵੈਸਟ ਤੋਂ ਬਿਨਾਂ ਟਰੱਕ ਤੋਂ ਥੱਲੇ ਨਾ ਉਤਰਿਆ ਕਰੋ ਜੀ। ਆਪਣੇ ਅਗਲੇ ਕਾਲਰ ਨੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਤਿੰਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਪਹਿਲੀ ਵਾਰ ਕਾਲ ਕੀਤੀ ਸੀ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਇੱਥੇ ਲੋਕਲ ਕੰਮ ਕਰਦਾ ਜੀ, ਮੈਂ ਟਰਲਕ ਤੋਂ ਟ੍ਰੇਸੀ ਨੂੰ ਜਾਣਾ ਐਵਰੀਡੇ। 29 ਮੀਲਾਂ ਮੈਨੂੰ ਜਾਣ ਦੀਆਂ ਬਣਦੀਆਂ ਨੇ, 29 ਮੈਨੂੰ ਆਉਣ ਦੀਆਂ ਬਣਦੀਆਂ ਨੇ। ਮੇਰਾ ਕੁਐਸਚਨ ਇਹ ਹੈ ਜੀ, ਮੈਨੂੰ ਮੈਨੂੰ ਇਲੈਕਟ੍ਰੀਕਲ ਲੌਂਗ ਬੁੱਕ ਲਾਉਣੀ ਪਊਗੀ ਜਾਂ ਮੈਂ ਪੇਪਰ ਨਾਲ ਹੀ ਚੱਲ ਸਕਦਾ ਜੀ? ਧੰਨਵਾਦ ਜੀ, ਮੈਨੂੰ ਇਹਦਾ ਆਨਸਰ ਦਿਓ ਪਲੀਜ਼। ਥੈਂਕ ਯੂ ਸੋ ਮਚ ਜੀ। ਹਾਂਜੀ, ਇਹ ਤੇ ਡਿਪੈਂਡ ਕਰਦਾ ਜੀ, ਜਿਹੜਾ ਤੁਸੀਂ ਸਮਾਨ ਲੈ ਕੇ ਜਾਂਦੇ ਆ ਉਹਦਾ ਜਿਹੜਾ ਮਾਸਟਰ ਬਿੱਲ ਹੈਗਾ, ਜਿਹੜਾ ਉਹਦਾ ਬਿੱਲ ਆਫ ਲੇਡਿੰਗ ਹੈਗਾ, ਉਹ ਕੀ ਕਹਿੰਦਾ ਹੈਗਾ।
ਜੇ ਤੁਹਾਡਾ ਸਮਾਨ ਜਾਂ ਕੰਟੇਨਰ ਜਾਂ ਟ੍ਰੇਲਰ ਬਾਹਰੋਂ ਸਟੇਟ ਤੋਂ ਆਇਆ ਹੈਗਾ ਤੇ ਉਹ ਤੁਸੀਂ ਮੂਵ ਸਿਰਫ ਕਰਦੇ ਇੰਨੀ ਦੂਰ, ਫਿਰ ਤੁਹਾਨੂੰ ELD ਲਗਾਉਣੀ ਪਊਗੀ। ਜੇ ਤੁਸੀਂ ਮੰਨ ਲਓ ਕਿ ਕਿਤੇ ਸਮਾਨ ਚੱਕ ਕੇ ਰੇਲ ਰੋਡ ਯਾਰਡ ਤੇ ਛੱਡਦੇ ਆ, ਇੱਦਾਂ ਦੀ ਕਿਸੇ ਜਿੱਥੇ ਤੁਹਾਡਾ ਸਮਾਨ ਬਾਹਰ ਜਾਣਾ ਹੈਗਾ, ਸੋ ਉਸ ਤੇ ਸਿਰਫ ਇਹ ਨਹੀਂ ਗਾ ਕਿ ਤੁਸੀਂ ਮਾਈਲ ਕਿੰਨੇ ਚਲਾਉਂਦੇ ਆ, ਇਹ ਆ ਕਿ ਤੁਹਾਡਾ ਸਮਾਨ ਕਿੱਥੇ ਚੱਲਿਆ, ਜਿਹੜਾ ਤੁਸੀਂ ਲੋਡ ਅਨਲੋਡ ਕੀਤਾ ਆ। ਜੇ ਤਾਂ ਉਹ ਬਿਲਕੁਲ ਕੈਲੀਫੋਰਨੀਆ ਦੇ ਇੱਥੋਂ ਟ੍ਰੇਸੀ ਜਿੱਥੇ ਤੁਸੀਂ ਚੱਕ ਰਹੇ ਆ ਜਾਂ ਜਿੱਥੇ ਵੀ ਜਾਂਦੇ ਆ, ਜੇ ਤਾਂ ਸਿਰਫ ਉੱਥੇ ਦਾ ਬਿੱਲ ਆਫ ਲੀਡਿੰਗ ਤੁਹਾਨੂੰ ਦਿੱਤਾ ਗਿਆ ਤੇ ਤੁਸੀਂ ਪੇਪਰ ਲਾਗੂ ਤੇ ਚੱਲ ਸਕਦੇ ਆ। ਹਾਂਜੀ ਵੀਰ ਜੀ, ਮੈਂ ਮੋਡੈਸਟੋ ਤੋਂ ਹੀ, ਮੇਰੇ ਕੋਲ ਆਲਮੋਸਟ 95% ਮੈਂ ਮੋਡੈਸਟੋ ਤੋਂ ਬਿੱਲ ਲੀਡਿੰਗ, ਤੇ ਮੋਡੈਸਟੋ ਦਾ ਐਡਰੈਸ ਹੁੰਦਾ ਜੀ। ਟ੍ਰੇਸੀ ਜਿਹੜੇ ਜਿਵੇਂ ਹੁਣ ਆਪਾਂ ਕਾਸਕੋ ਜਾਂਦੇ ਜਾਂ ਟ੍ਰੇਸੀ ਜਾਂਦੇ, ਬਿੱਲ ਲੀਡਿੰਗ ਤੇ ਉਹੀ ਉਹਨਾਂ ਦਾ ਐਡਰੈਸ ਪਾਇਆ ਹੁੰਦਾ ਜੀ। ਮੈਂ ਮੋਡੈਸਟੋ ਤੋਂ ਲੋਡ ਚੱਕਣਾ ਜੀ, ਟਰਲਕ ਤੋਂ ਮੈਂ ਜਦ ਆਏ ਮੈਨੂੰ ਲੈ ਕੇ ਇੱਥੋਂ 10 ਮੀਲਾਂ ਪੈਂਦੀਆਂ ਨੇ ਟਰਲਕ ਤੋਂ, ਤੇ ਮੋਡੈਸਟੋ ਤੋਂ ਚੱਕ ਕੇ ਜੀ ਮੈਂ ਬਸ ਟ੍ਰੇਸੀ ਜਾਣਾ, ਉਹਦੇ ਬਿੱਲ ਲੀਡਿੰਗ ਦੇ ਉੱਪਰ ਬਕਾਇਦਾ ਜੀ ਮੋਡੈਸਟੋ ਤੋਂ ਆਪਣਾ ਐਡਰੈਸ ਹੁੰਦਾ ਜੀ ਮੋਡੈਸਟੋ ਦਾ। ਪ੍ਰੋਡਕਟ ਆਪਣੇ ਐਡਰੈਸ ਹੁੰਦਾ ਜੀ। ਜਾਂ ਪ੍ਰੋਡਕਟ ਕੀ ਹੈਗਾ? ਪ੍ਰੋਡਕਟ ਹੁੰਦਾ ਜੀ ਜਿਵੇਂ ਮਸਾਲੇ ਹੁੰਦੇ ਨੇ ਜਾਂ ਆਪਣੇ ਬੀਨਸ ਵਗੈਰਾ ਹੁੰਦੇ ਨੇ, ਜਾਂ ਜਿਹੜੀ ਜੀ ਆਪਾਂ ਆਪਣੇ ਬੀਫ ਜਰਕੀਆਂ ਵਗੈਰਾ ਖਾਂਦੇ ਨੇ, ਇਹੀ ਹੁੰਦੀਆਂ ਨੇ। ਓਕੇ, ਠੀਕ ਹੈ ਜੀ। ਜਾਂ ਉਹ ਜੇ ਤੁਸੀਂ ਲੋਕਲ ਟ੍ਰਾਂਸਫਰ ਕਰਦੇ ਹੈਗੇ, ਜੇ ਤੁਹਾਡਾ ਬਿੱਲ ਆਫ ਲੀਡਿੰਗ ਲੋਕਲ ਹੈਗਾ ਤੁਸੀਂ ਯੂਜ਼ ਕਰ ਸਕਦੇ। ਤੇ ਰਮਨਜੀਤ, ਤੇ ਮੈਂ ਪੁੱਛਣਾ ਚਾਹੁੰਦਾ, ਕੈਲੀਫੋਰਨੀਆ ਕਰਨ ਨਹੀਂ ਸੀ ਜਾ ਰਿਹਾ ਵੀ ਹੁਣ ਚਾਹੇ ਇੰਟਰਾ ਸਟੇਟ ਵੀ ਆ, ਤੇ ਇਹਨਾਂ ਨੇ ਜਿਹੜਾ ਸਮਾਂ ਦਿੱਤਾ ਸੀਗਾ ਵੀ ਹੁਣ ਚਾਹੇ ਅੰਦਰ ਵਾਲੀ ਚਲਾ ਰਹੇ ਆ ਤੇ ਤੁਹਾਨੂੰ ਹੁਣ ELD ਲਾਉਣੀ ਪੈਣੀ ਹੈ? ਨਹੀਂ, 100 ਮਾਈਲ ਰੇਡੀਅਸ, ਜਿਹੜਾ 150 ਮਾਈਲ ਰੇਡੀਅਸ ਜਿਹੜਾ ਲੋਕਲ ਟਰੱਕ ਦਾ ਸੀਗਾ, ਉਹ ਘਟਾ ਕੇ 100 ਮਾਈਲ ਕਰ ਦਿੱਤਾ ਸੀਗਾ। ਸੋ ਇਹ ਉਸ ਐਗਜ਼ਾਮਸ਼ਨ 'ਚ ਆ ਜਾਂਦੇ ਆ, 100 ਮਾਈਲ ਰੇਡੀਅਸ ਦੇ ਵਿੱਚ ਆ ਜਾਂਦੇ ਆ। ਸੋ ਉਹ ਉਹਦੇ ਵਿੱਚ ਓਕੇ ਹੈਗਾ। ਪਰ ਅਗੇਨ ਸਟ੍ਰਿਕਟਨੈਸ ਇੱਥੇ ਇਹੋ ਹੀ ਆ ਕਿ ਤੁਹਾਡਾ ਬਿੱਲ ਆਫ ਲੀਡਿੰਗ ਕੀ ਕਹਿੰਦਾ, ਤੁਹਾਡਾ ਪ੍ਰੋਡਕਟ ਕਿੱਥੋਂ ਆਇਆ, ਜੇ ਕੈਲੀਫੋਰਨੀਆ ਤੋਂ ਬਾਹਰੋਂ ਆਇਆ, ਜਿੱਦਾਂ ਹੁਣ ਕਿ ਭਰਿਆ ਭਰਿਆ ਟ੍ਰੇਲਰ ਖੜਾ ਆ ਜਿਹੜਾ ਕਿ ਕੈਲੀਫੋਰਨੀਆ ਤੋਂ ਬਾਹਰੋਂ ਆਇਆ, ਤੁਸੀਂ ਹੁੱਕ ਅਪ ਕਰਕੇ ਟ੍ਰੇਸੀ ਲੈ ਕੇ ਚੱਲਦੇ ਆ ਮੋਡੈਸਟੋ ਤੋਂ, ਦੈਨ ਉੱਥੇ ਤੁਹਾਨੂੰ ਇਲੈਕਟ੍ਰੋਨਿਕ ਲੌਗ ਬੁੱਕ ਹੋ ਜਾਂਦੀ ਆ। ਪਰ ਜੇ ਉਹ ਇੱਥੇ ਲੱਦਿਆ ਆ, ਇੱਥੇ ਲਾਇਆ ਆ, ਇੱਥੋਂ ਦਾ ਬਿੱਲ ਆਫ ਲੀਡਿੰਗ ਹੈਗਾ, ਤੇ ਦੈਨ ਤੁਹਾਡੀ ਉਹ ਜਿਹੜੀ ਆ ਪੇਪਰ ਲੌਗ ਬੁੱਕ ਚੱਲ ਸਕਦੀ ਹੈ ਵਿਦਨ 100 ਮਾਈਲ। ਠੀਕ ਹੈ ਜੀ, ਥੈਂਕ ਸੋ ਯੂ। ਬਿਲਕੁਲ ਸੇਫਟੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਇੱਕ ਇਹ ਵੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ, ਪਿਛਲੇ ਸਾਲ ਅਕਤੂਬਰ ਦੇ ਵਿੱਚ ਇੱਕ ਫਰਿਜਨੋ ਦੀ ਤੁਹਾਡੇ ਸ਼ਹਿਰ ਦੀ ਕੰਪਨੀ ਸੀ ਲਾਲਾ ਟਰੱਕਿੰਗ, ਉਹਨਾਂ ਦੇ ਡਰਾਈਵਰ ਬਲਜਿੰਦਰ ਸਿੰਘ ਨੇ ਮਜ਼ੂਰੀ ਦੇ ਵਿੱਚ ਇੱਕ ਐਕਸੀਡੈਂਟ ਕੀਤਾ ਸੀ, ਜਿਹਦੇ ਨਾਲ ਇੱਕ ਬੀਬੀ ਦੀ ਮੌਤ ਹੋ ਗਈ ਸੀ। ਸੋ ਉਹਦੇ ਪਰਿਵਾਰ ਨੇ ਸੂ ਕੀਤਾ ਉਹਨਾਂ ਨੂੰ, ਕਿਉਂਕਿ ਇੰਸ਼ੋਰੈਂਸ ਤੋਂ 750,000 ਲੈ ਗਏ। ਹੁਣ ਉਹਨਾਂ ਨੇ ਪਰਸਨਲੀ ਸੂ ਕਰ ਦਿੱਤਾ ਹੈਗਾ ਉਹਨਾਂ ਨੂੰ, ਕਹਿੰਦੇ ਵੀ ਸਾਡਾ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਇਆ। ਸੋ ਜਦੋਂ ਪ੍ਰੋਬਲਮ ਕੀ ਹੁੰਦੀ ਹੈ ਵੀ ਜਦੋਂ ਵੱਡਾ ਐਕਸੀਡੈਂਟ ਹੁੰਦਾ, ਮੌਤ ਹੁੰਦੀ ਆ, ਤਾਂ ਫਿਰ ਉਹ ਸਾਰਾ ਇਨਵੈਸਟੀਗੇਸ਼ਨ ਕਰਦੇ ਆ। ਉਸ ਟਾਈਮ ਦੇ ਉੱਤੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸੇਫਰ ਵੈਬਸਾਈਟ ਆ, ਉਹਦੇ ਮੁਤਾਬਕ ਉਹਨਾਂ ਨੇ ਜਦੋਂ ਇਹ ਲਾਲਾ ਟਰੱਕਿੰਗ ਉਹਨਾਂ ਦੀ ਜੋ ਇਹ ਕੰਪਨੀ ਸੀ, ਇਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਵੀ ਜੋ ਟਰੱਕ ਡਰਾਈਵਰ ਬਲਜਿੰਦਰ ਸਿੰਘ ਆਪਣਾ ਪੰਜਾਬੀ ਸੀ, ਆਫ ਕੋਰਸ ਉਹਨੂੰ ਡਰਾਈਵ ਕਰ ਰਿਹਾ ਸੀ, ਉਹ ਫੇਲਰ ਟੂ ਯੀਲਡ ਰਾਈਟ ਆਫ ਵੇ, ਇਹਦੇ ਕਰਕੇ ਅਨਸੇਫ ਡਰਾਈਵਿੰਗ ਵਾਇਲੇਸ਼ਨ ਉਹਨੂੰ ਦਿੱਤੀ ਗਈ ਸੀ। ਡਰਾਈਵਰ ਦੇ ਰੈਕਡ ਆਫ ਡਿਊਟੀ ਸਟੇਟਸ ਦੇ ਵਿੱਚ ਝੂਠੀ ਰਿਪੋਰਟ ਸੀ, ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨ ਸੀਗੀਆਂ। ਇਹ ਤੋਂ ਬਿਨਾ ਉਹਦੀ ਜਿਹੜੀ ਮੇਨਟੇਨੈਂਸ ਵਾਇਲੇਸ਼ਨਸ, ਦੋ ਜਿਹੜੇ ਟਰੱਕ ਸੀ, ਇਹ ਕੰਪਨੀ ਲਾਲਾ ਟਰੱਕਿੰਗ ਦੇ 4 ਟਰੱਕ ਸੀ, 6 ਡਰਾਈਵਰ ਸੀ, ਉਹਨਾਂ ਨੂੰ ਆਲਰੇਡੀ ਆਟੋਮੈਟਿਕ 에ਅਰ ਬ੍ਰੇਕ ਐਡਜਸਟਮੈਂਟ ਸਿਸਟਮ ਦੀ ਤੇ ਇੱਕ ਹੋਰ ਟਿਕਟ ਮਿਲੀ ਹੋਈ ਸੀ। ਸੋ ਜਦੋਂ ਤਾਂ ਠੀਕ ਚੱਲੀ ਜਾਂਦਾ, ਸਾਰਾ ਕੁਝ ਠੀਕ ਆ, ਜਦੋਂ ਕਿਤੇ ਮੇਜਰ ਹੁੰਦਾ ਨਾ, ਫਿਰ ਉਹ ਸਾਰਾ ਕੁਝ ਇਨਵੈਸਟੀਗੇਟ ਕਰਦੇ ਵੀ ਆਹ ਜਿਹੜੀਆਂ ਵਾਇਲੇਸ਼ਨ ਸੀਗੀਆਂ।